ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਯੂਕੇ ਵਿੱਚ ਵਸਦੇ ਸਿੱਖਾਂ ਦੀ ਪ੍ਰੋਮੀਨੈਂਟ ਜਥੇਬੰਦੀ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਵੋਲਵਰਹੈਂਪਟਨ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿਖੇ ਸਾਲਾਨਾ ਸਿੱਖ ਨੈਸ਼ਨਲ ਕਨਵੈਨਸ਼ਨ ਕਰਵਾਈ ਗਈ ਹੈ, ਜਿਸ ਵਿੱਚ ਯੂਕੇ ਅਤੇ ਹੋਰ ਮੁਲਕਾਂ ਤੋਂ ਕਰੀਬ 10,000 ਸਿੱਖਾਂ ਨੇ ਸ਼ਮੂਲੀਅਤ ਕੀਤੀ ਹੈ। ਯੂਕੇ ਦੇ ਸਿੱਖਾਂ ਨੂੰ ਜਥੇਬੰਦ ਕਰਨ ਅਤੇ ਸਿੱਖਾਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਕਰਨ ਸੰਬੰਧੀ ਇਸ ਕਾਨਫਰੰਸ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਨੈਸ਼ਨਲ ਕਨਵੈਨਸ਼ਨ ਅਤੇ ਇਸ ਵਿੱਚ ਵਿਚਾਰੇ ਗਏ ਮਸਲਿਆਂ ਸੰਬੰਧੀ ਅੱਜ ਅਸੀਂ ਸਿੱਖ ਫੈਡਰੇਸ਼ਨ ਦੇ ਜਨਰਲ ਸੈਕਟਰੀ ਸਰਦਾਰ ਦਵਿੰਦਰਜੀਤ ਸਿੰਘ ਨਾਲ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਦਵਿੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਦਵਿੰਦਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਸ਼ੋਅ ਦੇ ਵਿੱਚ। ਦਵਿੰਦਰਜੀਤ ਸਿੰਘ ਜੀ, ਅੱਜ ਜਿਹੜੀ ਵਾਹਿਗੁਰੂ ਜੀ ਕੀ ਫਤਿਹ ਜੀ, ਜਿਹੜੀ ਨੈਸ਼ਨਲ ਸਿੱਖ ਕਨਵੈਨਸ਼ਨ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ, ਤੇ ਜਿਹੜੀ 3 ਦਿਨਾਂ ਕਨਵੈਨਸ਼ਨ ਹੋਈ ਹੈ, ਇਹਦੇ ਵਿੱਚ ਕਿਹੜੇ ਇਸ਼ੂਜ਼ ਦੇ ਉੱਪਰ ਚਾਨਣਾ ਪਾਇਆ ਗਿਆ, ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕੌਣ ਲੋਕ ਸ਼ਾਮਲ ਹੋਏ ਇਹਦੇ ਵਿੱਚ? ਭਾਈ ਇਹ ਜਿਹੜਾ ਇਕੱਠ ਹਰ ਸਾਲ ਹੁੰਦਾ ਹੈ, ਹੁਣ 32 ਸਾਲ ਹੋ ਗਿਆ, 1984 ਤੋਂ ਲੈ ਕੇ ਅੱਜ ਤੱਕ ਤੀਸਰਾ ਹਫ਼ਤਾ ਸਤੰਬਰ ਵਿੱਚ ਇਹ ਕਨਵੈਨਸ਼ਨ ਹੁੰਦੀ ਆ। ਤਾਂ ਇੱਕ ਜਿੱਦਾਂ ਤੁਸੀਂ ਦੱਸਿਆ, ਮੈਨੂੰ ਲੱਗਦਾ ਵੀ 32 ਸਾਲਾਂ ਬਾਅਦ ਸਾਰਿਆਂ ਤੋਂ ਜ਼ਿਆਦਾ ਇਕੱਠ ਇਸ ਸਾਲ ਹੋਇਆ ਜੀ। ਇਹ ਵੀ ਇਹਦੇ ਵਿੱਚੋਂ ਹੀ ਇੱਕ ਗੱਲ ਨਿਕਲਦੀ ਆ ਵੀ ਜਿਹੜੀਆਂ ਸੰਗਤਾਂ ਆ ਉਹ ਇਸ ਪਾਸੇ ਨੂੰ ਕਾਫੀ ਧਿਆਨ ਦੇ ਰਹੀਆਂ। 32 ਸਾਲ ਪਹਿਲਾਂ ਆਪਣੇ ਕੋਲ ਮੀਡੀਆ ਹੈ ਨਹੀਂ ਸੀ, ਟੈਲੀਵਿਜ਼ਨ ਰੇਡੀਓ ਵੀ ਹੈ ਨਹੀਂ ਸੀ, ਸਿਰਫ ਆਪਣੇ ਨਿਊਜ਼ਪੇਪਰ ਸੀਗੇ। ਪਰ ਹੁਣ ਵੀ ਦੇਖੋ ਇਹ ਲਾਈਵ ਸਾਰੇ ਯੂਰਪ ਵਿੱਚ ਟੈਲੀਵਿਜ਼ਨ ਤੇ ਗਿਆ ਜੀ, ਇੰਟਰਨੈਟ ਰਾਹੀਂ ਇੱਕ ਟੈਲੀਵਿਜ਼ਨ ਸਟੇਸ਼ਨ ਰਾਹੀਂ ਤੇ 2 ਫੇਸਬੁੱਕ ਅਕਾਊਂਟ ਰਾਹੀਂ ਲਾਈਵ ਬ੍ਰੋਡਕਾਸਟ ਹੋਇਆ। ਪਰ ਫੇਰ ਵੀ ਇੰਨੀ ਸੰਗਤ ਗੁਰੂ ਘਰ ਆਉਣਾ, ਮੈਨੂੰ ਲੱਗਦਾ ਇਹ ਵੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ। ਜਿਹੜੇ ਮਸਲਿਆਂ ਦੀ ਗੱਲ ਹੈ ਭਾਈ, ਕਿਉਂਕਿ ਜਿਸ ਮਾਹੌਲ ਵਿੱਚ ਇਹ ਕਨਵੈਨਸ਼ਨ ਰੱਖੀ ਸੀ, ਹਾਂਜੀ, ਇਹਦਾ ਮੇਨ ਕਹਿ ਲਓ ਰੀਜ਼ਨ ਹੁੰਦਾ ਆ ਵੀ ਅਸੀਂ ਹਰ ਸਾਲ ਸੰਗਤ ਨੂੰ ਦੱਸੀਦਾ ਵੀ ਜਿਹੜੇ ਅਸੀਂ ਵਾਅਦੇ 12 ਮਹੀਨੇ ਪਹਿਲਾਂ ਕੀਤੇ ਸੀ ਉਹ ਆਪਾਂ ਆਪਣੀ ਕਿੰਨੀ ਕੁ ਪ੍ਰਾਪਤੀ ਹੋਈ ਜੀ। ਦੂਸਰਾ ਵੀ ਜਿਹੜੇ 12 ਮਹੀਨਿਆਂ 'ਚ ਕੰਮ ਹੋਏ, ਜਿਹੜੀਆਂ ਅਚੀਵਮੈਂਟਾਂ ਹੋਈਆਂ ਉਹਦੇ ਬਾਰੇ ਦੱਸੀਦਾ ਜੀ। ਤੇ ਫਿਰ ਨਾਲ ਇਸ ਸਾਲ ਚੇਚੇ ਤੌਰ ਤੇ ਜਿਹੜੇ ਆਪਣੇ ਸਾਹਮਣੇ ਚੈਲੰਜ ਖੜੇ ਆ, ਤੇ ਅਖੀਰ ਵਿੱਚ ਦੱਸੀਦਾ ਵੀ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਆਪਣੇ ਕੋਈ ਨਵੇਂ ਪਾਲਿਸੀ ਪ੍ਰੋਗਰਾਮ ਨਹੀਂ, ਕੋਈ ਡਾਇਰੈਕਸ਼ਨ ਦੇਣੀ। ਇਹ ਤਕਰੀਬਨ ਮੈਂ ਸਮਰਾਈਜ਼ ਕੀਤਾ ਵੀ ਕਨਵੈਨਸ਼ਨ ਵਿੱਚ ਅਸੀਂ ਕੀ ਅਚੀਵ ਕਰਨਾ ਚਾਹੁੰਦੇ ਹਾਂ ਜੀ। ਪਰ ਉਹਦੇ ਨਾਲ ਕਈ, ਜਿੱਦਾਂ ਮੈਂ ਥੋੜੇ ਐਗਜ਼ਾਮਪਲ ਦੇਣਾ ਵੀ ਜਿਹੜੀ ਇੱਕ ਹੁੰਦੀ ਆ ਵੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਯੂਕੇ ਦੀ ਆ, ਕਾਫੀ ਤੁਹਾਨੂੰ ਪਤਾ ਵੀ ਪਹਿਲਾਂ ਬ੍ਰੈਕਸਿਟ ਦੀ ਵੋਟ ਆ ਗਈ ਸੀ ਵੀ ਯੂਰਪ ਵਿੱਚੋਂ ਨਿਕਲ ਜਾਣਾ ਜੀ। ਫਿਰ ਇੱਕ ਕਿਸਮ ਦੀ ਪ੍ਰਾਈਮ ਮਿਨਿਸਟਰ ਦੀ ਰੈਜ਼ਿਗਨੇਸ਼ਨ ਆ ਗਈ, ਨਵੀਂ ਪ੍ਰਾਈਮ ਮਿਨਿਸਟਰ ਬਣ ਗਈ, ਕਾਫੀ ਪੋਲੀਟੀਕਲ ਚੇਂਜ ਆਇਆ। ਦੂਸਰੇ ਪਾਸੇ ਓਪੋਜੀਸ਼ਨ ਵਿੱਚ ਵੀ ਕਾਫੀ ਰੌਲਾ ਪਿਆ ਜੀ। ਹੁਣ ਜੇ ਸਿੱਖਾਂ ਨੇ ਇਸ ਮੁਲਕ ਵਿੱਚ ਛੇਤੀ ਦੀ ਸਰਕਾਰ ਨਾਲ ਕੁਛ ਅਚੀਵ ਕਰਨਾ, ਸਾਨੂੰ ਉਹ ਸਾਰੀ ਚੀਜ਼ ਨੂੰ ਸਮਝਣਾ ਪੈਂਦਾ। ਬਿਲਕੁਲ। ਤਾਂ ਸਾਨੂੰ ਫਿਰ ਸੰਗਤ ਨੂੰ ਦੱਸਣਾ ਪੈਂਦਾ ਵੀ ਆਪਣੇ ਲਈ ਇਹਦੇ ਵਿੱਚ ਫਾਇਦੇ ਕੀ ਆ, ਨੁਕਸਾਨ ਕੀ ਆ। ਤਾਂ ਉਹਦੇ ਵਿੱਚ ਅਸੀਂ ਓਵਰਆਲ ਕੀਤਾ ਵੀ ਦੇਖੋ ਆਪਣੇ ਨਿਸ਼ਾਨੇ ਕਲੀਅਰ ਆ। ਤਾਂ ਆਪਾਂ ਮੇਨਲੀ ਕਰਕੇ ਸਿੱਖਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਸਪਿਰਿਟ ਹੁੰਦੀ ਆ ਜੀ, ਆਪਾਂ ਹਮੇਸ਼ਾ ਓਪਰਚੁਨਿਟੀ ਦੇਖਣਾ, ਬੜੇ ਚੈਲੰਜਿਸ ਵਿੱਚੋਂ ਵੀ ਆਪਾਂ ਓਪਰਚੁਨਿਟੀਆਂ ਕੱਢਣੀਆਂ। ਤੇ ਜਿੱਦਾਂ ਅਸੀਂ ਇੱਕ ਮਸਲਾ ਇਸ ਸਾਲ ਸ਼ੁਰੂ ਕੀਤਾ ਸੀ ਜੀ, ਵੀ ਜਿੱਦਾਂ ਕੈਨੇਡਾ ਵਿੱਚ ਜਸਟਿਨ ਟਰੂਡੋ ਨੇ ਮਾਫੀ ਮੰਗੀ ਸੀ ਵੀ ਜੋ ਕੁਛ ਉੱਥੇ ਹੋਇਆ ਸੀ ਜੀ, ਕਾਮਾਗਾਟਾ ਮਾਰੂ ਸੰਬੰਧੀ। ਹਾਂਜੀ, ਤੇ ਏਦਾਂ ਹੀ ਜੇ ਆਪਾਂ ਜਿੱਦਾਂ
ਕਰੀਏ ਵੀ ਇਸ ਮੁਲਕ ਵਿੱਚ ਯੂਰਪ ਵਿੱਚ ਕਾਫੀ ਗੱਲ ਚੱਲ ਰਹੀ ਵੀ 1914 ਤੋਂ 1918 ਵਿੱਚ ਜਿਹੜੀ ਪਹਿਲੀ ਲੜਾਈ ਹੋਈ ਸੀ, ਜਿਹੜਾ ਗ੍ਰੇਟ ਵੋਰ ਸਾਡੇ ਜੀ, ਸਾਨੂੰ ਪਤਾ ਵੀ ਜਿਹੜੇ ਸਿੱਖ ਬਹੁਤ ਵੱਡੀ ਗਿਣਤੀ ਵਿੱਚ ਯੂਰਪ ਵਿੱਚ ਆਣ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਸੀ ਜੀ, ਉਦੋਂ ਸਿੱਖਾਂ ਦਾ ਨਾਮ ਬਣਿਆ ਸੀ ਦ ਗ੍ਰੇਟ ਲਾਇਨਸ ਆਫ ਪੰਜਾਬ। ਤਾਂ ਅਸੀਂ ਕਹਿੰਦੇ ਹਾਂ ਵੀ ਜਦੋਂ 1918 ਵਿੱਚ ਲੜਾਈ ਖਤਮ ਹੋਈ ਜੀ, ਮੀਨਿਆਂ ਵਿੱਚ ਜਲਿਆਂਵਾਲੇ ਵਾਲੇ ਬਾਗ ਵਿੱਚ ਬ੍ਰਿਟਿਸ਼ ਨੇ ਗੋਲੀ ਚਲਾ ਕੇ ਕਈਆਂ ਨੂੰ ਉੱਥੇ ਸ਼ਹੀਦ ਕੀਤਾ ਗਿਆ। ਅਸੀਂ ਵੀ ਇਹ ਗੱਲ ਸ਼ੁਰੂ ਕਰਤੀ ਵੀ ਇੱਥੇ ਦਾ ਪ੍ਰਧਾਨ ਮੰਤਰੀ ਪਾਰਲੀਮੈਂਟ ਵਿੱਚ ਅਪੋਲੋਜੀ ਕਰੇ 100 ਸਾਲ ਤੋਂ ਪਹਿਲਾਂ, ਜਿਹੜਾ 13 ਅਪ੍ਰੈਲ 2019 ਚ ਆਉਣਾ ਜੀ। ਤਾਂ ਨਾਲ ਨਾਲ ਤਕਰੀਬਨ ਜਿਹੜੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੀ ਪਾਬੰਦੀ ਇਸ ਸਾਲ ਮਾਰਚ ਵਿੱਚ ਲਿੱਤੀ ਸੀ ਜੀ, ਤੇ ਸਾਰੇ ਯੂਰਪ ਵਿੱਚੋਂ ਰਿਸਟ੍ਰਿਕਸ਼ਨ ਚੁੱਕੀ, ਇਹ ਵੀ ਬਹੁਤ ਵੱਡਾ ਇੱਕ ਸਟੈਪ ਸੀ ਜਿਹਦੇ ਵਿੱਚ ਇੱਕ ਤਾਂ ਸਰਕਾਰ ਦਾ ਹੱਥ ਵੀ ਸੀ ਤੇ ਨਾਲੇ ਜਿਹੜੀਆਂ ਕਿ ਆਉਣ ਵਾਲੇ ਸਾਲਾਂ ਵਿੱਚ ਇੱਕ ਅਸੀਂ ਅਨਾਊਂਸਮੈਂਟ ਕੀਤੀ ਸੀ ਵੀ ਜਿਹੜਾ ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ ਜੀ ਫਾਰਮ ਕਰਨ ਦੀ ਗੱਲ ਸੀ, ਉਹਦੇ ਬਾਰੇ ਮੈਂ ਹੋਰ ਡੀਟੇਲਸ ਵੀ ਤੁਹਾਨੂੰ ਦੱਸੂਗਾ। ਤੇ ਨਾਲੇ ਜਿਹੜਾ ਕਹੋ ਮੋਦੀ ਦੀ ਜਿਹੜੀ ਸਰਕਾਰ ਬੀਜੇਪੀ ਦੀ ਸਰਕਾਰ ਆ ਜੀ, ਉਹ ਆਪਾਂ ਨੂੰ ਜਿੱਥੇ ਵੀ ਸਿੱਖ ਬੈਠੇ ਆ ਵੱਡਾ ਚੈਲੰਜ ਉਹਨਾਂ ਮੂਹਰੇ ਆਪਣੇ ਰੱਖਿਆ। ਉਹਦਾ ਅਸੀਂ ਤਕਰੀਬਨ ਜੋ 12 ਮਹੀਨਿਆਂ ਵਿੱਚ ਸਾਡਾ ਐਕਸਪੀਰੀਅੰਸ ਹੋਇਆ ਉਹ ਸਾਂਝਾ ਕੀਤਾ। ਤੇ ਨਾਲੇ ਅਖੀਰ ਵਿੱਚ ਭਾਵੇਂ ਆਪਾਂ ਪੰਜਾਬ ਦੀਆਂ ਚੋਣਾਂ ਬਾਰੇ ਆਪ ਉੱਥੇ ਇਲੈਕਸ਼ਨ ਨਹੀਂ ਲੜਨੀ, ਪਰ ਸਾਨੂੰ ਲੋਕ ਪੁੱਛਦੇ ਆ ਵੀ ਤੁਹਾਡੇ ਵਿਊ ਕੀ ਆ ਉਸ ਚੋਣਾਂ ਦੇ ਪ੍ਰਤੀ। ਤਕਰੀਬਨ ਅਸੀਂ ਸਾਰੇ ਇਸ਼ੂ ਇਸ ਕਨਵੈਨਸ਼ਨ ਵਿੱਚ ਕਵਰ ਕੀਤੇ। ਜੀ ਦਵਿੰਦਰਜੀਤ ਸਿੰਘ ਜੀ, ਜਿਹੜਾ ਤੁਸੀਂ ਸਿੱਖ ਗਵਰਨਿੰਗ ਕੌਂਸਲ ਦੀ ਗੱਲ ਕੀਤੀ ਹੈ, ਇਹਦੇ ਬਾਰੇ ਥੋੜਾ ਜਿਹਾ ਵੇਰਵੇ ਨਾਲ ਦੱਸੋਗੇ ਕਿ ਇਹਦੇ ਬਾਰੇ ਕੀ ਗੱਲਬਾਤ ਆਈ ਸਾਹਮਣੇ? ਭਾਈ ਮੈਂ ਐਕਚੁਅਲੀ ਮੋਦੀ ਦੀ ਗੱਲ ਤੇ ਇਹ ਦੋਨੇ ਇਕੱਠੀਆਂ ਕਰ ਦਿੰਦਾ ਜੀ। ਜਿਹੜੀ ਮੋਦੀ ਸਰਕਾਰ ਨੇ ਚੈਲੰਜ ਸਾਰੇ ਸਿੱਖਾਂ ਮੂਹਰੇ ਰੱਖਿਆ, ਇੱਕ ਪਾਸੇ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਠੀਕ ਹੈ, ਉਹਨਾਂ ਦੀ ਖੁਸ਼ੀ ਆ ਉਹਨਾਂ ਨੂੰ ਹਿੰਦੂ ਰਾਸ਼ਟਰ ਬਣਾਉਣਾ। ਤੁਸੀਂ ਕਹਿੰਦੇ ਉਹ ਹਿੰਦੂ ਰਾਸ਼ਟਰ ਬਣਾਉਣ ਤਾਂ ਅਸੀਂ ਆਪਣਾ ਸਿੱਖ ਹੋਮਲੈਂਡ ਬਣਾਉਣੇ ਜੀ। ਤਾਂ ਪਰ ਜਿਹੜਾ ਇੰਡੀਆ ਵਿੱਚ ਮਾਹੌਲ ਪੈਦਾ ਕੀਤਾ ਵੀ ਜਿਹੜੇ ਕ੍ਰਿਸਚਨ ਆ ਮੁਸਲਮਾਨਾਂ ਨੂੰ ਉਹਨਾਂ ਨੂੰ ਕਨਵਰਟ ਕਰਨਾ, ਰੋਜ਼ ਆਪਾਂ ਖਬਰਾਂ ਪੜ੍ਹਦੇ ਹਾਂ ਉੱਥੇ ਜੀ, ਕੋਈ ਨਾ ਕੋਈ ਘਟਨਾ ਵਾਪਰਦੀ ਆ ਉਸ ਮਾਈਨੋਰਿਟੀਜ਼ ਨਾਲ। ਤੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਉਹ ਤਕਰੀਬਨ ਹੁੰਦੀ ਆ ਵੀ ਅਸੀਂ ਸਿੱਖਾਂ ਨੂੰ ਲਪੇਟ ਵਿੱਚ ਲੈਣਾ ਜੀ, ਪੇਟ ਹੈ ਹੀ ਹਿੰਦੂ ਇੱਕ ਕਿਸਮ ਦਾ। ਤਾਂ ਉਹਦੇ ਵਿੱਚ ਕਈ ਸੱਜਣਾਂ ਨੇ ਆਪਣੀ ਕਮਿਊਨਿਟੀ ਵਿੱਚੋਂ ਜਿਹੜੇ ਉਹਨਾਂ ਨਾਲ ਕੰਮ ਕਰਦੇ ਕਈ ਸਾਲਾਂ ਤੋਂ, ਉਹ ਤਕਰੀਬਨ ਉਹਨਾਂ ਦੇ ਕਹਿ ਲਓ ਉਹਨਾਂ ਦੇ ਬਿਹਾਫ ਤੇ ਬਾਹਰਲੇ ਦੇਸ਼ਾਂ ਵਿੱਚ ਕਿ ਇੱਦਾਂ ਦੀਆਂ ਗੱਲਾਂ ਕਰਦੇ ਵੀ ਇਹ ਸਰਕਾਰ ਤੋਂ ਆਪਾਂ ਨੂੰ ਕਈ ਚੀਜ਼ਾਂ ਮਿਲ ਸਕਦੀਆਂ। ਤਾਂ ਉਹ ਸੋਚ ਲੈ ਕੇ ਤੁਸੀਂ ਦੇਖਿਆ ਵੀ ਜਦੋਂ ਮੋਦੀ ਅਮਰੀਕਾ ਆਇਆ ਜੀ, ਕੈਨੇਡਾ ਆਇਆ, ਇੰਗਲੈਂਡ ਹੁਣ ਆਇਆ ਸੀ ਪਿਛਲੇ ਸਾਲ, ਉਹਦੇ ਵਿੱਚ ਸਾਡੇ ਵਿੱਚ ਵੀ ਮੈਨੂੰ ਲੱਗਦਾ ਹਰ ਦੇਸ਼ ਵਿੱਚ ਉਹਨਾਂ ਕੋਸ਼ਿਸ਼ ਕੀਤੀ ਵੀ ਇੱਕ ਅਸੀਂ ਮੀਡੀਆ ਰਾਹੀਂ ਪੇਸ਼ ਕਰੀਏ ਵੀ ਸਿੱਖ ਡਿਵਾਈਡਡ ਆ, ਇੱਕ ਪਾਸੇ ਸਿੱਖ ਮੁਜ਼ਾਹਰੇ ਕਰ ਰਿਹਾ, ਇੱਕ ਪਾਸੇ ਸਿੱਖ ਮੋਦੀ ਨੂੰ ਮਿਲ ਰਿਹਾ ਜੀ। ਤਾਂ ਅਸੀਂ ਕਰਕੇ ਅਸੀਂ ਕੈਨੇਡਾ ਦਾ ਐਕਸਪੀਰੀਅੰਸ ਵੀ ਦੇਖਿਆ ਸੀ ਜਦੋਂ ਮੋਦੀ ਇੱਕ ਗੁਰੂ ਘਰ ਵਿੱਚ ਗਿਆ ਸੀ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜੀ। ਅਸੀਂ ਏਦਾਂ ਹੀ ਅਮਰੀਕਾ ਵਿੱਚ ਦੇਖਿਆ ਸੀ ਵੀ ਉਹਨਾਂ ਨੂੰ ਕਿਸ ਹਿਸਾਬ ਨਾਲ ਸਿੱਖ ਮੁਜ਼ਾਹਰੇ ਕਰਦੇ ਸੀ ਤੇ ਇੱਕ ਪਾਸੇ ਉਹ ਅੰਦਰ ਖੋਲਾਂ ਵਿੱਚ ਹੱਥ ਮਿਲਾਉਂਦੇ ਸੀ ਜੀ। ਤਾਂ ਅਸੀਂ ਪਹਿਲਾਂ ਹੀ ਫਿਰ ਪਿਛਲੇ ਸਾਲ ਇਸੇ ਕਨਵੈਨਸ਼ਨ ਤੇ ਅਸੀਂ ਤਕਰੀਬਨ ਸਿੱਖ ਫੈਡਰੇਸ਼ਨ ਵੱਲੋਂ ਆਪਣਾ ਸਟੈਂਡ ਸਪਸ਼ਟ ਕਰਤਾ ਸੀ ਵੀ ਸਿੱਖ ਕਦੀ ਵੀ ਗੱਲਬਾਤ ਤੋਂ ਦੌੜਦਾ ਨਹੀਂ ਜੀ, ਪਰ ਗੱਲਬਾਤ ਕੇਸ ਇਸ਼ੂਆਂ ਤੇ ਹੋਣੇ ਚਾਹੀਦੇ ਜਿਹੜੇ ਆਪਣੇ ਪੰਥਕ ਮਸਲੇ ਆ, ਆਪਣਾ ਘਰ ਜੀ, ਜੋ ਕੁਛ ਆਪਣਾ ਤਸ਼ੱਦਦ ਹੋਇਆ
1984 ਤੋਂ ਲੈ ਕੇ ਅੱਜ ਤੱਕ। ਉਹਦੇ ਅਸੀਂ ਕੱਲੇ ਇਸ਼ੂ ਸੈਟ ਆਊਟ ਕਰਕੇ ਤੇ ਫਿਰ ਇੱਕ ਹੋਰ ਇਕੱਠ ਸੱਦਿਆ ਸੀ 3 ਅਕਤੂਬਰ ਪਿਛਲੇ ਸਾਲ, ਸਾਰੇ ਗੁਰੂ ਘਰ ਸਾਰੀਆਂ ਜਥੇਬੰਦੀਆਂ ਬੁਲਾ ਕੇ ਤੇ ਉੱਥੇ ਸਰਬਸੰਮਤੀ ਨਾਲ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਬਹੁਤ ਡੀਟੇਲ ਸਟ੍ਰੈਟਜੀ ਪ੍ਰੈਜ਼ੈਂਟ ਕੀਤੀ ਸੀ, ਉਹ ਪਾਸ ਕੀਤੀ ਸੀ ਜੀ। ਪਰ ਉਹ ਤੋਂ ਬਾਅਦ ਫਿਰ ਵੀ ਤੁਸੀਂ ਵੀ ਦੇਖਿਆ ਹੋਣਾ ਕਿ ਇੱਕ ਪਾਸੇ ਸਿੱਖ ਨੌਨ ਸਿੱਖ ਮੁਜ਼ਾਹਰਾ ਕਰ ਰਿਹਾ 10 ਡਾਊਨਿੰਗ ਸਟਰੀਟ ਦੇ ਬਾਹਰ ਜੀ, ਤੇ ਉਸੇ ਟਾਈਮ ਤੇ ਸਿੱਖ ਹੱਥ ਮਿਲਾ ਰਿਹਾ ਤਾਂ ਮੋਦੀ ਉਹ ਟਵੀਟ ਕਰ ਰਿਹਾ ਪਿਕਚਰ ਵੀ ਦੇਖੋ ਮੈਂ ਸਿੱਖਾਂ ਨੂੰ ਮਿਲਦਾ ਜੀ। ਤਾਂ ਉਹਨਾਂ ਦਾ ਚਾਲ ਸੀਗਾ ਵੀ ਅਸੀਂ ਸ਼ੋਅ ਕਰੀਏ ਵੀ ਸਿੱਖਾਂ ਨੂੰ ਅਸੀਂ ਡਿਵਾਈਡ ਕੀਤਾ, ਤੇ ਕਾਫੀ ਮਹੀਨਿਆਂ 'ਚ ਇਹ ਗੱਲ ਚੱਲਦੀ ਰਹੀ ਵੀ ਸਿੱਖ ਕਾਲੀ ਸੂਚੀ ਦੀ ਚੱਲਦੀ ਰਹੀ, ਸਿੱਖ ਜੇਲ੍ਹਾਂ ਵਿੱਚੋਂ ਆ ਰਿਹਾ ਜੀ। ਪਰ ਅਸੀਂ ਉਹਦਾ ਨਿਚੋੜ ਇਹ ਕੱਢਿਆ ਵੀ ਦੇਖੋ ਤਕਰੀਬਨ ਸਾਲ ਹੋ ਚੱਲਿਆ, ਕਾਲੀ ਸੂਚੀ ਦਾ ਕੋਈ ਨਾ ਇਹ ਪੰਥਕ ਮਸਲਾ ਉਦਣ ਸੀ ਨਾ ਅੱਜ। ਇਹ ਤਾਂ ਇੰਡੀਵਿਜੂਅਲ ਹਰ ਇੰਡੀਵਿਜੂਅਲ ਦਾ ਹੱਕ ਬਣਦਾ ਹੁੰਦਾ ਕਿਤੇ ਟਰੈਵਲ ਕਰਨ ਦਾ। ਇਹ ਤਾਂ ਉਹਨਾਂ ਨੇ ਕਾਲੀ ਸੂਚੀ ਬਣਾਈ ਆ ਤਾਂ ਉਹ ਹੀ ਬਣਾ ਰਹੇ ਆ, ਬੰਦੇ ਪਾਉਣ ਦੇ ਕੱਢ ਦਿੰਦੇ ਜੀ। ਜਿਹੜਾ ਹੈਗਾ ਪੋਲੀਟੀਕਲ ਪ੍ਰਿਜ਼ਨਰਸ ਦਾ, ਦੇਖੋ ਜਦੋਂ ਕੋਈ ਵੀ ਕੌਨਫਲਿਕਟ ਹੁੰਦਾ ਪਹਿਲਾ ਸਟੈਪ ਕੌਨਫਲਿਕਟ ਦਾ ਹੁੰਦਾ ਕਿ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਸਾਰੇ ਰਿਲੀਜ਼ ਕਰੀਦੇ ਵਿਦਆਊਟ ਕੰਡੀਸ਼ਨ ਜੀ। ਪਰ ਕੀ ਹੋਇਆ, ਥੋੜੇ ਜਿਹੇ ਗਿਣਤੀ ਦੇ ਸਿੱਖ ਉਹਨਾਂ ਬਾਹਰ ਭੇਜੇ, ਉਹ ਵੀ ਪਰੋਲ ਤੇ, ਤਾਂ ਫਿਰ ਉਹਨਾਂ ਦਾ ਪਰੋਲ ਖਤਮ ਹੁੰਦਾ ਜਿੱਦਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲ ਰਿਹਾ ਜੀ, ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਤਾਂ ਉਹ ਇੱਕ ਕਿਸਮ ਦਾ ਹੋਰ ਜਲੀਲ ਕਰ ਰਿਹਾ ਸਿੱਖ ਕੌਮ ਨੂੰ ਜੀ। ਤਾਂ ਹੋਰ ਜਿੰਨੇ ਵੀ ਆਪਣੇ ਮਸਲੇ ਸੀ ਉਹਦੇ ਬਾਰੇ ਚੁੱਪ। ਪਰ ਅਸੀਂ ਸੋਚਿਆ ਵੀ ਦੇਖੋ ਇੱਕ ਦੋ ਬੰਦੇ ਜਾ ਕੇ ਉੱਥੇ ਮੀਟਿੰਗਾਂ ਕਰਦੇ ਅਜੀਤ ਦਵਾਲ ਵਰਗੇ ਬੰਦਿਆਂ ਨਾਲ, ਵੀ ਆਪਾਂ ਨੂੰ ਚਾਹੀਦਾ ਵੀ ਜਿੰਨੇ ਵੀ ਸਿੱਖ ਬਾਹਰਲੇ ਦੇਸ਼ਾਂ 'ਚ ਬੈਠੇ ਆ, ਜਿਹੜੇ ਪੰਥਕ ਸੋਚ ਵਾਲੇ ਆ, ਜਿਹਨਾਂ ਨੂੰ ਪਤਾ ਵੀ ਆਪਣਾ ਨਿਸ਼ਾਨਾ ਹੈਗਾ ਫਰੀਡਮ, ਵੀ ਉਹਨਾਂ ਦੀ ਇੱਕ ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ ਬਣਾਈਏ, ਜਾਣੇ ਪਛਾਣੇ ਬੰਦੇ ਹੋਣ, ਉਹਨਾਂ ਨਾਂ ਤੋਂ ਪਤਾ ਲੱਗ ਗਿਆ ਵੀ ਆਹ ਪੰਥਕ ਲੀਡਰ ਆ, ਕੈਨੇਡਾ ਤੋਂ, ਅਮਰੀਕਾ ਤੋਂ, ਸਾਰੇ ਯੂਰਪ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ, ਪੰਜਾਬ ਤੋਂ ਵੀ ਜੀ। ਤੇ ਉਹਨਾਂ ਦੇ ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ ਦੇ ਨਾਲ ਇੱਕ ਵਰਕਿੰਗ ਗਰੁੱਪ ਹੋਊਗੀ, ਜਿਹਦੇ ਵਿੱਚ ਜਿਹੜੇ ਆਪਣੇ ਕਹਿ ਲਓ ਸਿੱਖ ਐਕਟਿਵਿਸਟ ਆ ਵੱਖਰੇ ਵੱਖਰੇ ਦੇਸ਼ਾਂ 'ਚ, ਜਿਹੜੇ ਰੋਜ਼ ਕੰਮ ਕਰਦੇ ਪਰ ਉਹ ਜਿੱਦਾਂ ਮੋਹਰੇ ਘੱਟ ਆਉਂਦੇ ਆ ਜੀ, ਕਿਉਂਕਿ ਐਕਚੁਅਲੀ ਉਹਨਾਂ ਦਾ ਕੰਮ ਬਹੁਤ ਜ਼ਰੂਰੀ ਆ ਵੀ ਜਿੰਨੀਆਂ ਵੀ ਸਰਕਾਰਾਂ, ਜਿੰਨੇ ਵੀ ਇੰਸਟੀਟਿਊਸ਼ਨ ਆ ਜਿੱਦਾਂ ਯੂਨਾਈਟਿਡ ਨੇਸ਼ਨਸ, ਉਹ ਉਹਨਾਂ ਨਾਲ ਗੱਲਬਾਤ ਕਰਨ ਵੀ ਸਾਡੇ ਮੁਸ਼ਕਲਾਂ ਕੀ ਆ, ਅਸੀਂ ਕੀ ਚਾਹੁੰਦੇ ਆ। ਤਾਂ ਮੈਨੂੰ ਲੱਗਦਾ ਜੇ ਆਪਾਂ ਇਸ ਢਾਂਚਾ ਖੜਾ ਕਰ ਦਈਏ, ਜਿਹਦਾ ਅਸੀਂ ਟਾਰਗੇਟ ਰੱਖਿਆ ਵੀ ਦਸੰਬਰ ਤੱਕ ਇਸ ਸਾਲ ਇਹ ਸਾਰਾ ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ ਕਿਹੜੇ ਕਿਹੜੇ ਮੈਂਬਰ ਆ ਇਹ ਸੈਟਅਪ ਕਰਕੇ ਆਪਾਂ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਦੱਸੀਏ ਵੀ ਜੇ ਸਿੱਖਾਂ ਦਾ ਕੋਈ ਮਸਲਾ ਆਉਂਦਾ ਤੁਸੀਂ ਇਹਨਾਂ ਦੇ ਥਰੂ ਡਿਸਕਸ ਕਰਨਾ। ਇੱਕ ਛੋਟਾ ਜਿਹਾ ਐਗਜ਼ਾਮਪਲ ਆ, ਪਿੱਛੇ ਇੰਡੀਆ ਸਰਕਾਰ ਨੇ ਕਿਹਾ ਸੀ ਵੀ ਜਿਹੜਾ ਕੁਈਨ ਹੀਰਾ ਆ ਜੀ, ਉਹ ਸਾਨੂੰ ਮੁੜ ਕੇ ਆਉਣਾ ਚਾਹੀਦਾ ਇੰਡੀਆ ਵਿੱਚ। ਤਾਂ ਅਸੀਂ ਬਿਆਨ ਦਿੱਤਾ ਸੀ ਵੀ ਏਦਾਂ ਦੀ ਇੰਟਰਨੈਸ਼ਨਲ ਕਾਉਂਸਲ ਚਾਹੀਦੀ ਹੈ ਜੀ, ਕਿਉਂਕਿ ਇਹ ਮਸਲਾ ਹੈਗਾ ਬ੍ਰਿਟਿਸ਼ ਦਾ ਤੇ ਸਾਰੀ ਸਿੱਖ ਕੌਮ ਦਾ। ਇਹ ਐਂਗਲੋ ਸਿੱਖ ਟ੍ਰੀਟੀਜ਼ ਹੋਈਆਂ ਸੀ, ਉਦੋਂ ਇੰਡੀਆ ਹੈ ਨਹੀਂ ਸੀ ਜੀ, ਤੇ ਏਦਾਂ ਦੀਆਂ ਚੀਜ਼ਾਂ ਸਿਰਫ ਤੇ ਸਿਰਫ ਸਿੱਖ ਤੇ ਬ੍ਰਿਟਿਸ਼ ਡਿਸਕਸ ਕਰ ਸਕਦੇ, ਕਿਉਂਕਿ ਉਸ ਟ੍ਰੀਟੀਜ਼ ਵਿੱਚੋਂ ਹੀ ਆਪਣੀ ਘਰ ਦੀ ਗੱਲ ਵੀ ਚੱਲਣੀ ਹੈ ਜੀ। ਦਵਿੰਦਰਜੀਤ ਸਿੰਘ ਜੀ, ਜਦੋਂ ਪਿਛਲੇ ਸਾਲ ਸਰਬੱਤ ਖਾਲਸਾ ਹੋਇਆ ਚੱਬੇ ਵਿਖੇ, ਤਾਂ ਉਹਨਾਂ ਦੇ ਵਿੱਚ ਵੀ ਇੱਕ ਜਿਹੜੀ ਮੰਗ ਸੀਗੀ, ਇੱਕ ਮਤਾ ਸੀ ਵਰਲਡ ਸਿੱਖ ਪਾਰਲੀਮੈਂਟ ਦਾ, ਤਾਂ ਕੀ ਇਹ ਜਿਹੜੀ ਤੁਸੀਂ ਉਹ ਕਰ ਰਹੇ ਹੋ ਸਿੱਖ ਗਵਰਨਿੰਗ ਕਾਉਂਸਲ ਦੀ, ਇਹ ਉਸੇ ਦੇ ਨਾਲ ਮੇਲ ਖਾਂਦੀ ਹੈਗੀ ਬੋਡੀ ਹੈ ਜਾਂ ਕੋਈ ਡਿਫਰੈਂਟ ਲਾਈਨ ਦੇ ਉੱਪਰ ਹੈਗੀ ਆ? ਥੋੜਾ ਜਿਹਾ ਡਿਫਰੈਂਸ ਹੈਗਾ ਭਾਈ, ਬਿਕਾਜ਼ ਜਦੋਂ ਅਸੀਂ ਵੀ ਇੱਥੇ ਵਰਲਡ ਸਿੱਖ ਸਮਿਟ ਕੀਤਾ ਸੀ 2 ਹਫ਼ਤੇ ਪਹਿਲਾਂ ਸਰਬੱਤ ਖਾਲਸਾ ਤੋਂ, ਇੱਥੇ ਵੀ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਸੀ ਵੀ ਵਰਲਡ ਸਿੱਖ ਪਾਰਲੀਮੈਂਟ ਹੋਣੀ ਚਾਹੀਦੀ। ਅਸੀਂ ਉੱਥੇ ਸ਼ੇਅਰ ਵੀ ਕੀਤਾ ਸੀ ਜੀ, ਉਸੇ ਟਾਈਮ ਤੇ ਫੋਨ ਲਾ ਕੇ ਜਿਹੜੇ ਆਰਗੇਨਾਈਜ਼ਰ ਸੀ। ਤਾਂ ਪਰ ਉਹਦੇ ਵਿੱਚ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਆ,
ਉਹਦੇ ਵਿੱਚ ਆਪਾਂ ਇਹ ਡਿਫਾਈਨ ਨਹੀਂ ਕੀਤਾ ਸੀ ਵੀ ਵਰਲਡ ਸਿੱਖ ਪਾਰਲੀਮੈਂਟ ਕਿਹੜੇ ਮੁੱਦਿਆਂ ਤੇ ਫੈਸਲੇ ਕਰਨਗੇ। ਤਾਂ ਕਾਫੀ ਜਿੱਦਾਂ ਪ੍ਰਪੋਜ਼ਲਾਂ ਆਈਆਂ ਸੀ, ਕਨਸਟੀਟਿਊਸ਼ਨ ਵੀ ਲਿਖਿਆ ਸੀ, ਉਸ ਟਾਈਮ ਤੇ ਆਸਟ੍ਰੇਲੀਆ ਤੋਂ ਇੱਕ ਸਿੰਘ ਸੀ ਜੀ, ਤਾਂ ਪਰ ਉਹਦਾ ਜਿੱਦਾਂ ਬਹੁਤ ਲੰਮਾ ਸਮਾਂ ਲੱਗਣਾ ਸੀ। ਪਰ ਜਿਹੜੀ ਇੰਡੀਆ ਸਰਕਾਰ ਆ, ਮੋਦੀ ਹੋਣੀ, ਇਹ ਉਹਨਾਂ ਨੂੰ ਉਸ ਚੀਜ਼ ਦਾ ਉਡੀਕ ਨਹੀਂ ਕਰਨਾ। ਇਹ ਸੀਗਾ ਵੀ ਆ ਜਿਹੜੀ ਇੰਟਰਨੈਸ਼ਨਲ ਸਿੱਖ ਗਵਰਨਿੰਗ ਕਾਉਂਸਲ ਹੋਊਗੀ, ਇਹ ਹੈਗੇ ਇੱਕ ਟਾਈਪ ਆਫ ਬੰਦੇ ਜਿਹੜੇ ਪੰਥਕ ਸੋਚ ਵਾਲੇ ਜੀ। ਇਸ ਟਾਈਮ ਆਪਾਂ ਨੂੰ ਲੀਡਰਸ਼ਿਪ ਉਹ ਚਾਹੀਦੀ ਜਿਨ੍ਹਾਂ ਨੂੰ ਪਤਾ ਵੀ ਜਦੋਂ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, 29 ਅਪ੍ਰੈਲ 1986 ਵਿੱਚ ਜਿਹੜਾ ਫੈਸਲਾ ਸੀ ਉਹ ਤੇ ਪੈਰਾ ਦੇਣ ਜੀ। ਕਿਉਂਕਿ ਜੇ ਉਹ ਬੰਦੇ ਗਲਤ ਬੰਦੇ ਮੂਹਰੇ ਆ ਜਾਂਦੇ ਆ ਇੰਟਰਨੈਸ਼ਨਲ ਢਾਂਚੇ ਵਿੱਚ ਵੀ, ਇਹ ਜਿਹੜੀਆਂ ਆਪਣੀਆਂ ਅਸਲੀਆਂ ਮੰਗਾਂ ਉਹ ਵੋਟ ਟਾਈਮ ਹੋ ਜਾਂਦੀਆਂ। ਤੇ ਜੇ ਆਉਣ ਵਾਲੇ ਸਮੇਂ ਵਿੱਚ ਵਰਲਡ ਸਿੱਖ ਪਾਰਲੀਮੈਂਟ ਬਣਦਾ, ਉਹ ਆਪਾਂ ਨੂੰ ਪਤਾ ਵੀ ਉਹ ਤਾਂ ਨਾਲ ਬਣੂਗਾ ਜਦੋਂ ਆਪਣਾ ਇੱਕ ਕਿਸਮ ਦਾ ਘਰ ਹੋਊਗਾ ਜੀ। ਜਦੋਂ ਆਪਾਂ ਹੋਰ ਵੀ ਕਈ ਮੁੱਦਿਆਂ ਤੇ ਜਾਂਦੇ ਵੀ ਆਪਾਂ ਕਹਿੰਦੇ ਵੀ ਜਿਹੜਾ ਅਕਾਲ ਤਖਤ ਆ ਉੱਥੇ ਜਥੇਦਾਰ ਕਿੱਦਾਂ ਬਣਾਈਦੇ, ਕਿੱਦਾਂ ਲਾਈਦੇ ਆ, ਇਹ ਵੀ ਗੱਲ ਹੋਈ ਸੀ ਜੀ। ਪਰ ਜਦੋਂ ਅਸੀਂ ਬਰੀਕੀ ਵਿੱਚ ਜਾਂਦੇ ਆ, ਹਮੇਸ਼ਾ ਜਿੰਨਾ ਚਿਰ ਇੰਡੀਆ ਸਰਕਾਰ ਦਾ ਕਾਨੂੰਨ SGPC ਨੂੰ ਕੰਟਰੋਲ ਕਰ ਰਿਹਾ ਜੀ, ਏਦਾਂ ਹੀ ਇੱਕ ਕਿਸਮ ਦਾ ਉਹ ਅਕਾਲ ਤਖਤ ਤੇ ਕੰਟਰੋਲ ਕਰ ਰਿਹਾ। ਇਹ ਅਕਾਲ ਤਖਤ ਉਦੋਂ ਆਜ਼ਾਦ ਹੋਣਾ ਜਦੋਂ ਆਪਣਾ ਘਰ ਬਣਿਆ ਜੀ। ਤਾਂ ਇਹਦੇ ਵਿੱਚ ਰਿਲੇਟਡ ਇਸ਼ੂ ਹੈਗੇ ਆ, ਕਿਉਂਕਿ ਹਮੇਸ਼ਾ ਜਦੋਂ ਆਪਾਂ ਸੋਚਦੇ ਹਾਂ ਇਹ ਹੈਗਾ ਇੱਕ ਸਟੈਪ ਜਿਹੜਾ ਅਸੀਂ ਬਹੁਤ ਛੇਤੀ ਲੈ ਰਹੇ, ਜਿਹਦੇ ਵਿੱਚ ਅਸੀਂ ਕੈਨੇਡਾ, ਅਮਰੀਕਾ, ਯੂਰਪ ਦੇ ਸਿੰਘਾਂ ਨਾਲ ਤਕਰੀਬਨ ਕਾਫੀ ਗੱਲਬਾਤ ਕੀਤੀ ਆ। ਪਰ ਅਸੀਂ ਆਉਣ ਵਾਲੇ ਸਮੇਂ ਵਿੱਚ ਬਣਾ ਕੇ ਫਿਰ ਮੀਟਿੰਗਾਂ ਹੋਣਗੀਆਂ, ਉਹਦੇ ਵਿੱਚ ਵਿਚਾਰ ਵੀ ਹੋ ਸਕਦੇ ਵਰਲਡ ਸਿੱਖ ਪਾਰਲੀਮੈਂਟ ਬਾਰੇ ਜੀ। ਦਵਿੰਦਰਜੀਤ ਸਿੰਘ ਜੀ, ਤੁਸੀਂ ਪਹਿਲਾਂ ਮੈਂਸ਼ਨ ਕੀਤਾ ਸੀ ਕਿ ਜਦੋਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ VOTING ਹੋਈ ਹੈ UK ਦੇ ਵਿੱਚ, ਇੰਗਲੈਂਡ 'ਚ, ਤਾਂ ਉਦੋਂ ਜਿਹੜੀਆਂ ਪੋਲੀਟੀਕਲ ਇਕੁਏਸ਼ਨਸ ਨੇ ਉਹ ਕਾਫੀ ਚੇਂਜ ਹੋਈਆਂ ਨੇ। ਤੇ ਨਾਲ ਹੀ ਹੁਣ ਤੁਸੀਂ ਉਹ ਦੇਖ ਰਹੇ ਹੋ ਕਿ UK ਦੇ ਵਿੱਚ ਸਿੱਖਾਂ ਦੀ ਪੋਲੀਟੀਕਲ ਸੇ ਹੈਗੀ ਹੈ, ਉਹ ਸਿਸਟਮ ਦੇ ਵਿੱਚ ਕਿਵੇਂ ਵਧਾਈ ਜਾਵੇ ਉਹਦੇ ਬਾਰੇ ਵੀ ਤੁਸੀਂ ਵਚਨਬੱਧ ਹੋ, ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਉਸ ਬਾਰੇ ਤੁਸੀਂ ਵਿਉਂਤਬੰਦੀ ਕਰ ਰਹੇ ਹੋ। ਤਾਂ ਜਿਹੜਾ ਉੱਥੇ ਦਾ ਪੋਲੀਟੀਕਲ ਸਿਸਟਮ ਹੈਗਾ ਉਹਦਾ ਇੱਕ ਅਹਿਮ ਪਾਰਟ ਹੈ ਸਕਾਟਲੈਂਡ। ਤੇ ਸਕਾਟਲੈਂਡ ਦੇ ਹਵਾਲੇ ਨਾਲ ਜਦੋਂ ਪਿਛਲੇ ਦਿਨਾਂ ਦੀਆਂ ਜਿਹੜੀਆਂ ਖਬਰਾਂ ਨੇ, ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਇਹ ਯੂਰਪੀਅਨ ਯੂਨੀਅਨ ਵਾਲੀ ਵੋਟ ਹੋਈ ਹੈ, ਕਿਉਂਕਿ ਸਕਾਟਲੈਂਡ ਦੇ ਵਿੱਚ ਤਕਰੀਬਨ 62% ਲੋਕਾਂ ਨੇ ਉਹਦੇ ਖਿਲਾਫ ਵੋਟ ਦਿੱਤੀ ਸੀ, ਪਰ ਉਹ ਜਿਹੜਾ ਫੈਸਲਾ ਐਜ਼ ਅ ਹੋਲ ਮੈਜੋਰਿਟੀ ਦੇ ਵਿੱਚ ਜਦੋਂ ਆਇਆ ਤਾਂ ਉਹ ਡਿਫਰੈਂਟ ਸੀ। ਤੇ ਜਿਹੜੀ ਉੱਥੇ ਦੀ ਪਾਰਟੀ ਹੈਗੀ ਹੈ ਸਕਾਟਿਸ਼ ਨੈਸ਼ਨਲ ਪਾਰਟੀ, ਤੇ ਉਹਨਾਂ ਨੇ ਦੁਬਾਰਾ ਰੈਫਰੈਂਡਮ ਕਰਵਾਉਣ ਦੀ ਗੱਲ ਕੀਤੀ ਹੈ। ਤੇ ਜਿਹੜੀ ਉਹਨਾਂ ਦੀ ਲੀਡਰ ਹੈਗੀ ਹੈ, ਉਹਨਾਂ ਨੇ ਵੀ ਇੱਕ ਟਾਈਮ ਦੇ ਉੱਪਰ ਖਾਲਿਸਤਾਨ ਦੀ, ਜਿਹੜੀ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਆ, ਤਾਂ ਉਹਦੀ ਹਮਾਇਤ ਕੀਤੀ ਸੀ। ਤਾਂ ਇਹਨੂੰ ਸਾਰੇ ਸੰਦਰਭ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਇਹ ਸਾਰੀਆਂ ਕੜੀਆਂ ਜਿਵੇਂ ਜੁੜੀਆਂ ਹੋਈਆਂ ਨੇ, ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਦੇ ਨਾਲ ਕੋਈ ਗੱਲਬਾਤ ਦਾ ਕੋਈ ਸਿਲਸਿਲਾ ਸ਼ੁਰੂ ਕੀਤਾ ਹੋਵੇ ਜਿਹੜਾ ਕਿ ਉੱਥੇ ਦੇ ਯੂਰਪ ਦੇ ਪੋਲੀਟੀਕਲ ਸਿਸਟਮ ਦੇ ਵਿੱਚ ਰਹਿੰਦਿਆਂ ਆਪਣੀ ਜਿਹੜੀ ਗੱਲ ਹੈਗੀ ਹੈ ਉਹਨੂੰ ਇੱਕ ਇੰਟਰਨੈਸ਼ਨਲ ਪਲੇਟਫਾਰਮ ਤੇ ਲਿਆਂਦਾ ਜਾ ਸਕੇ? ਹਾਂਜੀ ਭਾਈ, ਜਿਹੜੀ ਤੁਸੀਂ ਗੱਲ ਕੀਤੀ, ਅਸੀਂ April 2015 ਵਿੱਚ ਨਿਕੋਲਸ ਸਟਰਜਨ, ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਦੀ ਲੀਡਰ, ਉਹਨੂੰ ਮਿਲੇ ਸੀ ਇੱਥੇ ਦੀ ਜਨਰਲ ਇਲੈਕਸ਼ਨ ਤੋਂ ਪਹਿਲਾਂ। ਤਾਂ ਉਦੋਂ ਜਿਹੜਾ ਸਿੱਖ ਮੈਨੀਫੈਸਟੋ ਬਣਾਇਆ ਸੀ, ਤਾਂ ਉਹ ਕਹਿੰਦੀ ਸੀ ਕਿ ਅਸੀਂ ਸਾਰੇ ਸਿੱਖ ਮੈਨੀਫੈਸਟੋ ਨੂੰ ਸਪੋਰਟ ਕਰਦੇ। ਇਹ ਚੇਚੇ ਤੌਰ ਤੇ ਜਿਹੜੀ ਤੁਸੀਂ ਗੱਲ ਅਖੀਰ ਵਿੱਚ ਲਿਖੀ ਆ ਕਿ ਸਿੱਖਾਂ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜੀ, ਤਾਂ ਉਹਦੇ ਵਿੱਚੋਂ ਹੀ ਗੱਲ ਇੰਡੀਪੈਂਡੈਂਸ ਦੀ ਨਿਕਲਦੀ ਹੈ। ਤਾਂ ਉਹਦੇ ਨਾਲ ਜਿਹੜੀ ਗੱਲ ਤੁਸੀਂ ਕਹੀ ਆ ਭਾਜੀ ਵੀ ਉਹਨਾਂ ਨੇ, ਹੁਣ ਜੇ ਅਸੀਂ ਦੇਖੀਏ ਸਕਾਟਲੈਂਡ ਵਿੱਚ 4-5 ਹਜ਼ਾਰ ਸਿੱਖ ਆ, ਤੋਂ ਵੱਧ ਨਹੀਂ ਆ, ਪਰ ਉਹਨਾਂ ਨੇ ਵੋਟਾਂ ਨਹੀਂ ਦੇਖੀਆਂ, ਉਹਨਾਂ ਨੇ ਦੇਖਿਆ ਪ੍ਰਿੰਸੀਪਲ ਜੀ ਵੀ ਅਸੀਂ ਔਨ ਪ੍ਰਿੰਸੀਪਲ ਇਹ ਬਣਦਾ ਹੱਕ ਸਾਰਿਆਂ ਦਾ ਹੀ ਆ, ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਤੁਸੀਂ ਆਪ ਆਪਣੇ ਫਿਊਚਰ ਦਾ ਡਿਟਰਮਿਨ ਕਰੋ, ਤੁਸੀਂ ਕਿੱਥੇ ਰਹਿਣਾ, ਵੱਖਰੇ ਰਹਿਣਾ। ਤੇ ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਸਮਝਾਈਦੀ ਆ, ਮੈਂ ਕਹਿੰਦਾ ਸਿਰਫ ਨਿਕੋਲਸ ਸਟਰਜਨ ਨਹੀਂ ਜੀ, ਪਰ ਤਕਰੀਬਨ 90% ਪੋਲੀਟੀਸ਼ੀਅਨ ਇੰਗਲੈਂਡ ਦੇ ਵੀ ਕਹਿੰਦਾ ਕਿ ਉਹਨਾਂ ਨੂੰ ਮੰਨੇ ਆ ਮੀਟਿੰਗਾਂ ਵਿੱਚ ਵੀ ਇਹ ਤੁਹਾਡਾ ਬਣਦਾ ਹੱਕ ਆ ਜੀ। ਤੇ ਉਹਦੇ ਵਿੱਚੋਂ
ਜੇ ਗੱਲ ਨਿਕਲਦੀ ਆ ਕਿ ਤੁਸੀਂ ਟੋਟਲੀ ਇੰਡੀਪੈਂਡੈਂਟ ਸੋਵਰਨ ਸਟੇਟ ਬਣਾਉਣਾ, ਉਹ ਤੁਸੀਂ ਆਪ ਫੈਸਲਾ ਕਰਨਾ। ਪਰ ਉਹ ਪਬਲਿਕਲੀ ਘੱਟ ਗੱਲ ਕਰਦੇ ਆ ਕਿਉਂਕਿ ਉਦੋਂ ਇੰਡੀਆ ਸਰਕਾਰ ਦਾ ਪ੍ਰੈਸ਼ਰ ਆ ਜਾਂਦਾ ਜੀ। ਤੇ ਖਾਸ ਤੌਰ ਤੇ ਬ੍ਰਿਟਨ ਤੇ ਕਿਉਂਕਿ ਕਹਿੰਦੇ ਤੁਸੀਂ ਉੱਥੇ ਰਾਜ ਕੀਤਾ, ਤੁਸੀਂ ਦਖਲਅੰਦਾਜ਼ੀ ਕਰਦੇ। ਪਰ ਜਿੱਦਾਂ ਤੁਸੀਂ ਕਿਹਾ ਭਾਈ, ਇਹ ਪੋਲਿਟਿਕਸ ਵਿੱਚ ਹਮੇਸ਼ਾ ਭਾਵੇਂ ਸਕਾਟਲੈਂਡ ਦੀ ਗੱਲ ਆ, ਸਕਾਟਲੈਂਡ ਤੋਂ ਆਪਾਂ ਸਪੋਰਟ ਵੀ ਲੈ ਸਕਦੇ ਜੀ, ਪਰ ਭਾਵੇਂ ਹੋਰ ਵੀ ਕੋਈ ਚੋਣਾਂ ਆਉਂਦੀਆਂ, ਜਿੱਦਾਂ ਹੁਣ ਇੱਕ ਉੱਥੇ ਪੋਲੀਟੀਸ਼ੀਅਨ ਆਇਆ ਸੀ, ਉਹਦਾ ਨਾਂ ਹੈਗਾ ਸ਼ੋਨ ਸਾਈਮਨ ਜੀ। ਉਹ ਇਸ ਟਾਈਮ ਤੇ ਮੈਂਬਰ ਯੂਰਪੀਅਨ ਪਾਰਲੀਮੈਂਟ ਆ ਵੈਸਟ ਮਿਡਲੈਂਡਸ ਤੋਂ, ਤੇ ਨਾਲੇ ਉਹ ਅੱਗੇ MP ਵੀ ਦੱਸ ਰਿਹਾ ਤੇ ਮਿਨਿਸਟਰ ਸੀ ਪਿਛਲੀ ਲੇਬਰ ਗਵਰਨਮੈਂਟ 'ਚ ਜੀ। ਤਾਂ ਅਸੀਂ ਉਹਨੂੰ ਕਿਹਾ ਵੀ ਹੁਣ ਅਗਲੇ ਸਾਲ ਤੇ ਮੇਅਰ ਬਣਨਾ ਸਾਰੇ ਵੈਸਟ ਮਿਡਲੈਂਡਸ ਦਾ, ਕਾਫੀ ਵੱਡੀ ਜਗ੍ਹਾ ਜੀ। ਤੇ ਉਹਦੇ ਸਾਹਮਣੇ ਵੀ ਅਸੀਂ ਕਈ ਮੰਗਾਂ ਕਨਵੈਨਸ਼ਨ ਤੋਂ ਪਹਿਲਾਂ ਰੱਖੀਆਂ ਸੀ, ਤਾਂ ਉਹ ਹਰ ਮੰਗ ਤੇ ਕਹਿੰਦਾ ਵੀ ਮੈਂ ਪਹਿਰਾ ਦਊਂਗਾ। 4-5 ਮੰਗਾਂ ਰੱਖੀ, ਉਹ ਸਾਰੀਆਂ ਕਹਿ ਕੇ ਮੈਂ ਪਹਿਰਾ ਦਊਂਗਾ, ਮੈਂ ਕਰੂੰਗਾ ਜੇ ਮੈਂ ਅਗਲੇ ਸਾਲ ਚੁਣਿਆ ਗਿਆ। ਤਾਂ ਉਹਦੇ ਚਾਂਸਿਸ ਬਹੁਤ ਹਾਈ ਹੈ। ਤਾਂ ਹਮੇਸ਼ਾ ਆਪਾਂ ਨੂੰ ਕੋਈ ਪੋਲੀਟੀਕਲ ਸਿਸਟਮ ਵਿੱਚ, ਭਾਵੇਂ ਸਕਾਟਲੈਂਡ ਵਿੱਚ ਹੋਵੇ, ਭਾਵੇਂ ਇੱਦਾਂ ਦੀ ਕੋਈ ਚੋਣ ਹੋਵੇ, ਆਪਣੇ ਮਸਲੇ ਜ਼ਰੂਰ ਰੱਖਣੇ ਚਾਹੀਦੇ ਆ, ਬਿਕਾਜ਼ ਇੱਕ ਤਾਂ ਉਹਨਾਂ ਨੂੰ ਵੋਟਾਂ ਦੀ ਲੋੜ ਹੈ ਜੀ, ਤੇ ਦੂਸਰੇ ਪਾਸੇ ਜਿਹੜੇ ਇੱਦਾਂ ਦੇ ਦੇਸ਼ਾਂ ਦੇ ਪੋਲੀਟੀਸ਼ੀਅਨ ਉਹ ਪ੍ਰਿੰਸੀਪਲ ਬੇਸਡ ਪੋਲੀਟੀਸ਼ੀਅਨ ਹੁੰਦੇ। ਤਾਂ ਸਾਨੂੰ ਲੱਗਦਾ ਵੀ ਜਿਹੜੇ ਅਸੀਂ ਫਰੀਡਮ ਦੀ ਗੱਲ ਕਰਦੇ, ਇਹ ਮਿਲਣੀ ਥਰੂ ਆਰਗੂਮੈਂਟ। ਉਹ ਬੰਦੇ ਖਰੀਦ ਨਹੀਂ ਸਕਦੇ। ਤੇ ਜਦੋਂ ਆਰਗੂਮੈਂਟ ਦੇਖਦੇ ਆ ਕਿ ਸਿੱਖਾਂ ਦੀ ਹਿਸਟਰੀ, ਜਿੱਦਾਂ ਆਪਾਂ ਦੱਸਿਆ ਵੀ ਸਿੱਖਾਂ ਦਾ ਰਾਜ ਸੀਗਾ, ਸਾਡੀਆਂ ਟ੍ਰੀਟੀਆਂ ਹੋਈਆਂ 1947 ਵਿੱਚ, ਸਾਡੇ ਨਾਲ ਕੀ ਹੋਇਆ, ਤੇ ਉਹ ਤੋਂ ਬਾਅਦ ਕੀ ਹੋਇਆ ਸਾਡੇ ਨਾਲ, ਇੰਡੀਆ ਦੀ ਕੌਨਸਟੀਟਿਊਸ਼ਨ ਲੈ ਲਓ, 1984 ਲੈ ਲਓ, ਉਹ ਤੋਂ ਬਾਅਦ ਲੈ ਲਓ। ਤੇ ਇਸ ਆਮ ਜਿਵੇਂ ਕਿ ਨਾ ਇੰਡੀਪੈਂਡੈਂਟ ਬੰਦੇ ਆਪਾਂ ਬਿਠਾ ਦਈਏ, ਉਹਨਾਂ ਕਹਿਣਾ ਇਹਨਾਂ ਦਾ ਰਾਈਟ ਬਣਦਾ, ਉਸ ਦੇਸ਼ ਨੇ ਇਹਨਾਂ ਨੂੰ ਕੁੱਟਿਆ, ਇਹਨਾਂ ਨੂੰ ਮਾਰਿਆ, ਉਹਨਾਂ ਤਰ੍ਹਾਂ ਇਹਨਾਂ ਨੂੰ ਕੋਈ ਹਿਊਮਨ ਰਾਈਟ ਦਿੱਤਾ ਹੀ ਨਹੀਂ ਇਹਨਾਂ ਦਾ। ਕਿਉਂਕਿ ਜਿਹੜਾ ਇੱਕ ਮੁਲਕ ਸੋਵਰਨਟੀ ਦੀ ਗੱਲ ਹੁੰਦੀ ਆ, ਉਹ ਰਾਈਟ ਟੂ ਰਿਮੇਨ ਐਜ਼ ਅ ਸੋਵਰਨ ਸਟੇਟ ਲੂਜ਼ ਕਰ ਦਿੰਦੇ ਜਦੋਂ ਹਿਊਮਨ ਰਾਈਟਸ ਡਿਨਾਈ ਕਰਦੇ, ਜਿਹੜਾ ਉਹਨਾਂ ਸਿੱਖਾਂ ਦਾ ਕੀਤਾ। ਜੀ ਦਵਿੰਦਰਜੀਤ ਸਿੰਘ ਜੀ, ਜਦੋਂ ਤੁਸੀਂ ਇੰਡੀਆ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਹੈਗੇ ਆ, ਉਹ ਪਬਲਿਕਲੀ ਕੋਈ ਵੀ ਚੀਜ਼ ਐਕਸਪ੍ਰੈਸ ਕਰਨ ਤੋਂ ਜਾਂ ਆਪਣੇ ਜਿਹੜੇ ਵਿਊਜ਼ ਹੈਗੇ ਆ ਉਹ ਸਾਹਮਣੇ ਰੱਖਣ ਤੋਂ ਝਿਜਕਦੇ ਆ, ਇਹਦੇ ਨਾਲ ਤੁਸੀਂ ਕੀ ਸਮਝਦੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਡੀਲ ਕੀਤਾ ਜਾ ਸਕਦਾ ਹੈ? ਭਾਈ ਦੇਖੋ, ਜਿਹੜੀਆਂ ਮੈਂ ਗੱਲ ਕੀਤੀ ਵੀ ਸੀ ਪੰਜਾਬ ਦੀ ਚੋਣਾਂ, ਕਈ ਵਾਰੀ ਬਾਹਰ ਬੈਠੇ ਹੁੰਦੇ ਆ, ਫਿਰ ਵੀ ਲੋਕ ਆਪਣੇ ਵਿਊਜ਼ ਪੁੱਛਦੇ ਆ ਵੀ ਉੱਥੇ ਆਉਣ ਵਾਲੇ ਸਮੇਂ 'ਚ ਚੋਣਾਂ ਆਉਣੀਆਂ, ਉੱਥੇ ਆਪਾਂ ਨੂੰ ਪਤਾ ਵੀ ਸਿਸਟਮ ਕਿੱਦਾਂ ਦਾ। ਜਿਹੜੇ ਅਸੀਂ ਸੁਨੇਹੇ ਦਿੱਤੇ, ਮੈਂ ਬਹੁਤ ਸ਼ੋਰਟ ਵਿੱਚ ਦੱਸ ਦਿੰਦਾ, ਮੈਨੂੰ ਸਮਾਂ ਕਾਫੀ ਹੋ ਗਿਆ। ਜਿਹੜੀ ਪਹਿਲੀ ਚੀਜ਼ ਆ, ਜਿਹੜੇ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਆਪਣੀ ਵੋਟ ਦੀ ਕੀਮਤ ਦਾ ਪਤਾ ਹੋਣਾ ਚਾਹੀਦਾ, ਤੇ ਉਹਨਾਂ ਨੂੰ ਕਿਹਨੂੰ ਵੋਟ ਪਾਉਣੀ ਚਾਹੀਦੀ। ਅਸੀਂ ਤਾਂ ਇੱਦਾਂ ਕਹਿੰਦੇ ਹਾਂ, ਦੇਖੋ ਅਕਾਲੀਆਂ ਨੇ ਦਰਬਾਰ ਸਾਹਿਬ ਦਾ ਹਮਲਾ ਕਰਵਾਇਆ ਤੇ ਦੋ ਰਾਇਆ ਹੈ ਹੀ ਨਹੀਂ। ਉਹਨਾਂ ਅਕਾਲੀ ਲੀਡਰਸ਼ਿਪ ਨੇ ਉਸ ਸੰਤ ਜਰਨੈਲ ਸਿੰਘ ਤੋਂ ਇੱਕ ਕਿਸਮ ਦੇ ਡਰਦੇ ਸੀ, ਤੇ ਉਹਨਾਂ ਆਪਣੇ ਚੌਧਰ ਦੇ ਉਹਨਾਂ ਨੇ ਸੈਂਟਰ ਸਰਕਾਰ ਨੂੰ ਆਪ ਬੁਲਾਇਆ ਵੀ ਤੁਸੀਂ ਸੰਤਾਂ ਨੂੰ ਫੜੋ, ਅਰੈਸਟ ਕਰੋ, ਤੇ ਇੱਕ ਕਿਸਮ ਦਾ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ। ਦੂਸਰੇ ਪਾਸੇ ਅਟੈਕ ਕਿਵੇਂ ਕੀਤਾ, ਕਿਸ ਤਰੀਕੇ ਨਾਲ, ਟੈਂਕਾਂ ਤੋਪਾਂ ਨਾਲ ਉਹ ਕੀਤਾ ਕਾਂਗਰਸ ਸਰਕਾਰ ਨੇ। ਪਰ ਕਾਂਗਰਸ ਸਰਕਾਰ ਨੇ ਉੱਥੇ ਰੁਕੇ ਨਹੀਂ, ਹੁਣ ਸਾਰਾ ਪੰਜਾਬ ਸੀਲ ਕਰਕੇ ਤੇ ਆਪਣੀ ਨੌਜਵਾਨ ਪੀੜ੍ਹੀ, ਇੱਕ ਜਨਰੇਸ਼ਨ ਖਤਮ ਕਰਤੀ। ਕਿਉਂਕਿ ਉਹਨਾਂ ਨੇ ਜਿੱਦਾਂ ਬਹੁਤ ਜਿਹੜੇ ਐਕੈਡੈਮਿਕਸ ਨੇ ਲਿਖਿਆ ਸੀ ਵੀ ਅੰਗਰੇਜ਼ੀ ਵਿੱਚ ਵੀ ਇਹ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਸੀ। ਉਹਦੇ ਨਾਲ ਫਿਰ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਤਸ਼ੱਦਦ ਉੱਥੇ ਹੋਇਆ, ਅਕਾਲੀ KPS ਗਿੱਲ ਸਮੇਤ ਸੈਣੀ ਵਰਗੇ ਬੰਦਿਆਂ ਨੂੰ ਪ੍ਰਮੋਟ ਕਰਨਾ, ਉਹਨਾਂ ਨਾਲ ਬੈਠਦੇ ਉੱਠਦੇ ਸੀ, ਉਹਨਾਂ ਨੂੰ ਅੱਜ ਵੀ ਨੌਕਰੀਆਂ ਦਿੰਦੇ। ਤੇ ਦੂਸਰੇ ਪਾਸੇ ਆਪਾਂ ਬੀਐਨਟੀ ਦੀ ਸਰਕਾਰ ਦੇਖਦੇ, ਕਾਂਗਰਸ ਦੇ ਟਾਈਮ ਤੇ ਕਿੰਨੇ ਨੌਜਵਾਨ ਸ਼ਹੀਦ ਕੀਤੇ, ਕਿਸ ਤਰੀਕੇ ਨਾਲ ਸ਼ਹੀਦ ਕੀਤੇ। ਤੀਸਰੀ ਗੱਲ ਲੈ ਲਓ, ਬੇਅਦਬੀ ਦੀ ਇਸ਼ੂ, ਸਿੱਖੀ ਦੀ ਇਸ਼ੂ,
ਜੀ ਜਿਹੜਾ ਬਾਦਲ ਪਰਿਵਾਰ ਆ ਇਹ ਆਪ ਉੱਥੇ ਵੋਟਰਾਂ ਨੂੰ ਸੋਚਣਾ ਪਊਗਾ ਵੀ ਸਿੱਖੀ ਉਹਨਾਂ ਦੇ ਹੱਥਾਂ ਵਿੱਚ ਸੇਫ ਆ। ਡਰੱਗ ਦਾ ਮਸਲਾ ਜੀ ਇਹਨਾਂ ਦਾ ਇੱਕ ਕਿਸਮ ਦਾ ਹੋਰ ਕਈ ਤਰੀਕੇ ਵਾਪਰੇ ਵੀ ਸਿੱਖ ਮੁੜ ਕੇ ਉੱਠਣ ਦਾ। ਤੇ ਜਦੋਂ ਫਿਰ ਗੱਲ ਆਉਂਦੀ ਵੀ ਕਿਹਨੂੰ ਵੋਟ ਪਾਈਏ, ਅਕਾਲੀ ਕਾਂਗਰਸ ਵਾਲੇ ਤਾਂ ਆਪਾਂ ਗੱਲ ਕਰਤੀ ਜੀ। ਮੈਨੂੰ ਲੱਗਦਾ ਵੀ ਜੇ ਵੋਟਰ ਸਿਆਣੇ ਹੋਣ, ਵੋਟਰ ਚਾਹੁੰਦੇ ਵੀ ਕੋਈ ਚੇਂਜ ਆਵੇ, ਪਰ ਚੇਂਜ ਕਿਸ ਚੀਜ਼ ਲਿਆਵੇ ਜੀ। ਅਸੀਂ ਤੇ ਇਹੀ ਗੱਲ ਕਰਦੇ ਹਾਂ ਕੋਈ ਸਭ ਕਈ ਮਹੀਨੇ ਰਹਿੰਦੇ। ਵੋਟ ਉਹਨਾਂ ਨੂੰ ਪਾਉਣੀ ਚਾਹੀਦੀ ਜਿਨ੍ਹਾਂ ਨੂੰ ਤੁਹਾਨੂੰ ਇਨਸਾਫ ਦੇਣਾ ਜੀ, ਜਿਨ੍ਹਾਂ ਤੁਹਾਨੂੰ ਸੱਚਾਈ ਦੇਣੀ, ਜਿਨ੍ਹਾਂ ਸਿੱਖੀ ਨੂੰ ਪ੍ਰੋਟੈਕਟ ਕਰਨਾ, ਤੇ ਜਿਨ੍ਹਾਂ ਨੇ ਜਿਹੜੀ ਆਪਣੀ ਗੁਰੂਆਂ ਦੀ ਧਰਤੀ ਹੈ ਉਸ ਗੁਰੂਆਂ ਦੀ ਧਰਤੀ ਦੇ ਇੱਕ ਚੰਗੇ ਕੰਮ ਕਰਕੇ ਦਿਖਾਉਣਾ ਜੀ। ਹੋ ਸਕਦਾ ਕੋਈ ਇੱਕ ਪਾਰਟੀ ਹੈ ਨਹੀਂ ਗੀ, ਪਰ ਉਹਦੇ ਵਿੱਚ ਜਦੋਂ ਚੇਂਜ ਆਉਂਦਾ, ਜਦੋਂ ਇਹ ਬਾਦਲ ਪਰਿਵਾਰ ਇੱਕ ਪਾਸੇ ਲਾਇਆ ਜਾਵੇ, ਕਾਂਗਰਸ ਤਕਰੀਬਨ ਲੱਗਦੀ ਨਹੀਂ ਪਿਓ ਉੱਠ ਕੇ ਮੁਰੇ ਆਊਗੀ। ਜਿਹੜੀ ਰੀਡਿੰਗ ਆ ਇਹਦੇ ਵਿੱਚ ਪੰਜਾਬ ਵਿੱਚ ਇੱਕ ਚੇਂਜ ਆ ਸਕਦਾ ਜੀ, ਜਦੋਂ ਥੋੜੀ ਵਾਰੀ ਉੱਥੇ ਹਿਲਜੁਲ ਹੋਵੇ। ਤਾਂ ਕਿਉਂਕਿ ਅਸੀਂ ਗੱਲ ਇੰਨੀ ਕੈਲਕੂਲੇਟ ਕੀਤੀ ਜਿੰਨੇ ਅਸੀਂ ਬਾਹਰ ਬੈਠੇ ਕਰ ਸਕਦੇ ਵੀ ਉੱਥੇ ਦੇ ਲੋਕਾਂ ਨੂੰ ਆਪਾਂ ਅਵੇਅਰ ਕਰੀਏ ਵੀ ਅਕਾਲੀ ਤੇ ਕਾਂਗਰਸ ਨੇ ਤਕਰੀਬਨ ਪੰਜਾਬ ਦੇ ਲੋਕਾਂ ਦਾ ਸਤਿਆਨਾਸ਼ ਕੀਤਾ ਜੀ, ਹਰ ਲੈਵਲ ਤੇ ਜੀ। ਦਵਿੰਦਰਜੀਤ ਸਿੰਘ ਜੀ, ਤੁਸੀਂ ਇਹਨਾਂ ਸਾਰੇ ਮਸਲਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣਾ ਸਮਾਂ ਕੱਢਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕੱਲ ਨੂੰ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।